ਅਦਬ ਤੇ ਘਰੋਂ ਹੀ ਸ਼ੁਰੂ ਹੋ ਗਿਆ। ਬਿਲਕੁਲ। ਵਾਲਦੇ ਗ੍ਰਾਮੀ ਛੋਟੇ ਹੁੰਦੇ ਹੀ ਉਹਨਾਂ ਨੂੰ ਦੇਖਣਾ, ਉਹਨਾਂ ਨੇ ਜਿਹੜੇ ਕੋਈ ਸ਼ਾਗਿਰਦ ਆਣੇ ਉਹਨਾਂ ਨੂੰ ਦੱਸਣਾ, ਫਿਰ ਸ਼ੌਕ ਪੈਦਾ ਹੋਣਾ ਕਿ ਅਸੀਂ ਵੀ ਕਦੀ ਉਹਨਾਂ ਦੀ ਸ਼ਾਗਿਰਦਾਂ ਦੇ ਸੱਫ 'ਚ ਖਲੋਵਾਂਗੇ। ਬਿਲਕੁਲ। ਤੇ 5 ਸਾਲ ਦਾ ਸੀ ਮੈਂ ਜਦੋਂ ਮੈਂ ਸਭ ਤੋਂ ਪਹਿਲੇ ਨਾਤ ਸ਼ਰੀਫ ਪੜ੍ਹੀ। ਉਰੂਜ ਦੇ ਨਾ ਸਕਾ ਕੋਈ ਉਸਕੋ बुलंदियों से वो नीचे उतारता है जिसे। मैं समझदा वां कि इंसान कभी भी पूरा नहीं हुंदा और खसूसन सना खानी दे विच बंदा अपने आप नूं पूरा समझ ले। ये तो सब तो वड्डा रॉन्ग काम हो गया ना जी, ये तो गलत हो गया। ਇਹ ਤੇ ਜਿੰਨਾ ਤੁਸੀਂ ਵਧੀ ਜਾਓਗੇ ਡੂੰਘ ਉਨਾ ਹੀ ਅੱਗੇ ਜਾਈ ਜਾਏਗਾ। ਹਾਂਜੀ, ਇਹ ਤੇ ਤੁਸੀਂ ਟੁੱਬੀ ਮਾਰੋਗੇ ਤੇ ਪਤਾ ਚੱਲੇਗਾ ਕਿ ਜ਼ਮੀਨ ਕਿੱਥੇ ਜਾ ਕੇ ਆਂਦੀ ਹੈ। ਮੈਂ ਡਾਡੋਲਾ ਕਰਾਂ ਬੈਠੀ ਜ਼ਾਰੀ ਵਿਆ, ਮੈਂ ਡਾਡੋਲਾ ਕਰਾਂ ਬੈਠੀ ਜ਼ਾਰੀ, मैं मुकदी मुकामा, मैं मुकदी मुकामा, तू जित्यो मैं हारी विया, मैं डाडोला करां बैठी ज़ारी। ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਅਲੈਕਮ। ਤੁਸੀਂ ਵੇਖ ਰਹੇ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਤੁਹਾਡਾ ਮਹਿਮਾਨ ਵਾਰਿਸ ਅਲੀ ਵਾਰਿਸ। ਪ੍ਰੋਗਰਾਮ ਅਦਬੀ ਰੰਗ ਵਿੱਚ ਜੀ ਆਇਆਂ ਨੂੰ। ਲਹਿੰਦੇ ਪੰਜਾਬ ਪਾਕਿਸਤਾਨ ਦੇ ਸੋਹਣੇ ਤੇ ਮਨਮੋਹਣੇ ਸ਼ਹਿਰ ਫੈਸਲਾਬਾਦ ਤੋਂ ਇਹ ਪ੍ਰੋਗਰਾਮ ਲੈ ਕੇ ਮੈਂ ਅਕਸਰ ਹਾਜ਼ਰ ਹੁੰਦਾ ਤੇ ਇਸ ਪ੍ਰੋਗਰਾਮ ਦੀ ਖਾਸ ਬਾਤ ਕਿ ਇਹਦੇ ਵਿੱਚ ਕਦੇ ਕਦੇ ਮੁਸ਼ਾਇਰਾ ਤੇ ਕਦੇ ਕਦੇ ਕੁਝ ਅਜਿਹੀਆਂ ਸ਼ਖਸੀਅਤ ਸ਼ਾਮਲ ਹੁੰਦੀਆਂ ਨੇ ਜਿਨ੍ਹਾਂ ਦਾ ਵਾਕਈ ਕੋਈ ਕਦ ਕਾਠ ਹੁੰਦਾ ਹੈ, ਕੋਈ ਅਦਬੀ ਕਦ ਕਾਠ ਜਾਂ ਉਹਨਾਂ ਦੇ ਅੰਦਰ ਕੋਈ ਅਜਿਹਾ ਫਨ ਹੁੰਦਾ ਹੈ। ਤੇ ਅੱਜ ਮੇਰੀ ਜਿਹੜੀ ਸਭ ਤੋਂ ਜ਼ਿਆਦਾ ਖੁਸ਼ਕਿਸਮਤੀ ਹੈ ਕਿ ਅੱਜ ਮੇਰੇ ਉਸਤਾਦ ਮੁਹਤਰਮ ਮੰਜ਼ੂਰ ਅਬਾਸ ਅਜ਼ਹਰ ਜੜਾਂਵਾਲਾ ਵਾਲੇ ਉਹਨਾਂ ਦੇ ਲਖਤੇ ਜਿਗਰ ਹਾਫਿਜ਼ ਮੁਹੰਮਦ ਯੂਸਫ ਅਜ਼ਹਰ ਸਾਹਿਬ ਮੇਰੇ ਇਸ ਪ੍ਰੋਗਰਾਮ ਦੇ ਪ੍ਰਾਹੁਣੇ ਨੇ। ਬਹੁਤ ਹੀ ਪਿਆਰੇ ਸਨਾ ਖਾਨ ਨੇ ਤੇ ਇਹਨਾਂ ਦੇ ਅੰਦਰ ਜਿਹੜੀ ਸਲਾਹੀਅਤ ਹੈ ਉਹ ਬਿਲਕੁਲ ਤੁਸੀਂ ਦੇਖੋਗੇ। ਤੇ ਸਭ ਤੋਂ ਪਹਿਲੇ ਤੇ ਮੈਂ ਹਾਫਿਜ਼ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਇਸ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ। ਤੇ ਤੁਹਾਡੇ ਨਾਲ ਗੱਲਬਾਤ ਤੋਂ ਪਹਿਲੇ ਨਾ ਮੈਂ ਚਾਹ ਰਿਹਾ ਕਿ ਉਸਤਾਦ ਮੁਹਤਰਮ ਦੇ ਦੋ ਹਮਦੀਆ ਸ਼ੇਰ ਮੈਂ ਪੜ੍ਹ ਕੇ ਨਾ ਅੱਜ ਦੇ ਇਸ ਪ੍ਰੋਗਰਾਮ ਦਾ ਆਗਾਜ਼ ਕਰਾਂ ਕਿ ਅਰੂਜ ਦੇ ਨਾ ਸਕਾ ਕੋਈ उसको दुनिया में, उरूज दे न सका कोई उसको दुनिया में, बुलंदियों से वो नीचे उतारता है जिसे, करीब तर है रगे जहाँ से भी मकाम उसका, नगर नगर में तो अजहर पुकारता है जिसे। हम दे दो शेर ते उन्हां दा जिहड़ा मजमूआ कलाम पहला उर्दू मजमूआ आया सी, कई किताबां उन्हां दियां जिहड़ियां अंडर प्रोसैस भी ने, एम.फिल भी होया उन्होंने दे उपर, होर भी बहुत सारा काम हो रहा है। तो उन्होंने पहला मजमूआ जो जिक्र खैरुल वरा रोशनी रोशनी, अज मैं ख्वाहिश करांगा कि ये ही तुसी आगाज़ करना है जी। बिल्कुल। तो उन्होंने नात के दो शेर भी तुहाडे तो भी असीं अज नात भी सुननी है जी इंशाअल्लाह। कोई काफियाँ कोई इस तरह जो बुजुर्गों के कलाम ने सूफी शोरा के कलाम ने असीं इंशाअल्लाह सुनांगे कि जिक्र खैरुल वरा रोशनी रोशनी, जिक्र खैरुल वरा रोशनी रोशनी, उनकी हर एक अदा रोशनी रोशनी, गुंबदे सब्ज़ के हर तरफ देखना, कैसी है दिलरुबा रोशनी रोशनी। वाह। हाफिज़ साहब ਤੁਹਾਡੇ ਨਾਲ ਗੱਲਬਾਤ ਵੀ ਕਰਾਂਗੇ, ਲੇਕਿਨ ਗੱਲਬਾਤ ਤੋਂ ਪਹਿਲੇ ਮੈਂ ਚਾਹਨਾ ਕਿ ਕਿਸੇ ਹਮ ਤੋਂ हमदिया कलाम तो और अगर उस्ताद मोहतरम का कलाम हो जाए बिल्कुल जनाब मंजूर अब्बास अजहर जिहड़े रहमतुल्लाह अलैह अज इस दुनिया च नहीं तो अल्लाह सोहना दे हजूर पेश हो चुके हैं
ਤੇ ਤੁਸੀਂ ਉਹਨਾਂ ਦੇ ਕਲਾਮ ਨੂੰ ਲੈ ਕੇ ਚੱਲ ਰਹੇ ਹੋ, ਮੁxtਲਿਫ ਚੈਨਲਾਂ ਦੇ ਉੱਪਰ ਆ ਰਹੇ ਹੋ। ਬਿਲਕੁਲ। ਪਾਕਿਸਤਾਨ ਦੇ ਮੇਰਾ ਖਿਆਲ ਤਕਰੀਬਨ ਜ਼ਿਆਦਾਤਰ ਮਾਰੂਫ ਚੈਨਲ ਦੇ ਉੱਪਰ ਅੱਲਾਹ ਤਾਲਾ ਨੇ ਤੁਹਾਨੂੰ ਮੌਕੇ ਦਿੱਤੇ ਨੇ। ਤੇ ਹੁਣ ਤੁਹਾਡੀ ਸ਼ਖਸੀਅਤ, ਤੁਹਾਡੀ ਜ਼ਾਤ, ਤੁਹਾਡੀ ਆਵਾਜ਼ ਕੋਈ ਯਾਨੀ ਐਸੀ ਨਹੀਂ ਕਿ ਲੋਕ ਨਾ ਜਾਣਦੇ ਹੋਣ, ਤੇ ਮਾਸ਼ਾਅੱਲਾ ਤੁਹਾਡੀ ਅੱਛੀ ਖਾਸੀ ਇੱਕ ਜਾਣ ਪਹਿਚਾਨ ਦੁਨੀਆ ਦੀ ਬਣ ਚੁੱਕੀ ਹੈ। ਤੇ ਸਾਡੀ ਖੁਸ਼ਕਿਸਮਤੀ ਆ ਕਿ ਅੱਜ ਤੁਸੀਂ ਸਾਨੂੰ ਮੌਕਾ ਦਿੱਤਾ। ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਪ੍ਰਾਹੁਣੇ ਬਣੇ ਹੋ, ਤੇ ਯਕੀਨ ਕਰੋ ਮੈਨੂੰ ਚਾਅ ਚੜਿਆ ਹੋਇਆ ਹੈ, ਇਹ ਲਫ਼ਜ਼ ਮੇਰਾ ਸਾਥ ਨਹੀਂ ਦੇ ਰਿਹਾ। ਤੇ ਮੈਂ ਇੱਕ ਵਾਰ ਫਿਰ ਤੁਹਾਡੇ ਵੱਲ ਹਮ ਤੋਂ ਸਟਾਰਟ ਕਰੋ, ਫਿਰ ਬਾਕੀ ਗੱਲਾਂ ਬਾਤਾਂ ਹੋਣੀਆਂ ਨੇ ਇਨਸ਼ਾਅੱਲਾ। ਜਿਹੜੇ ਤੁਸੀਂ ਅਸ਼ਾਰ ਪੜ੍ਹੇ ਨੇ ਜੀ ਜੀ ਵਾਲਿਦ ਗਰਾਮੀ ਦੇ, ਉਹਦੇ ਹੀ ਮੈਂ ਤੁਹਾਨੂੰ 2-3 ਅਸ਼ਾਰ ਪੇਸ਼ ਕਰਦਾ। ਜੀ ਜੀ। उरूज दे ना सका कोई, उसको दुनिया में उरूज दे ना सका कोई, उसको दुनिया में बुलंदियों से वो नीचे उतारता है जिसे, बुलंदियों से वो नीचे उतारता है जिसे। और बड़ा ही प्यारा शेर सुनो। मेरा नसीब खिलौना है उसके हाथों में, मेरा नसीब खिलौना है उसके हाथों में, बिगाड़ता है जिसे वो संवारता है जिसे, बिगाड़ता है जिसे वो बिगाड़ता है, कभी वो संवारता है जिसे। करीब तर है रगे जान से भी मुकाम उसका, करीब तर है रगे जान से भी मुकाम उसका, नगर नगर में तू अज़हर पुकारता है जिसे, नगर नगर में तू अज़हर पुकारता है जिसे, बुलंदियों से वो नीचे उतारता है जिसे। माशाल्लाह माशाल्लाह, बहुत ही प्यारी आवाज़, बहुत ही सुरीली आवाज़। ਤੇ ਮੈਂ ਤਾਂ ਜਦੋਂ ਵੀ ਤੁਹਾਨੂੰ ਸੁਣ ਰਿਹਾ ਹੁੰਦਾ ਤਾਂ ਮੇਰੇ ਦੇ ਉੱਪਰ ਇੱਕ ਤਾਰੀਫ ਹੋ ਜਾਂਦੀ ਹੈ, ਇੱਕ ਐਸੀ ਕੈਫੀਅਤ, ਔਰ ਮੈਨੂੰ ਉਸ ਵੇਲੇ ਆਪਣੇ ਉਸਤਾਦ ਮੁਹਤਰਮ ਵੀ ਯਾਦ ਆ ਰਹੇ ਹੁੰਦੇ ਹੈ। ਤੇ ਹਫ ਸਾਹਿਬ ਕੁਝ ਤੁਹਾਡੇ ਨਾਲ ਸਵਾਲੋ ਜਵਾਬ ਵੀ ਨਾਲ ਨਾਲ ਕਰਦੇ ਜਾਵਾਂਗੇ। ਜੀ ਜੀ। ਤੇ ਤੁਹਾਡੇ ਕੋਲੋਂ ਅਸੀਂ ਅੱਜ ਬਹੁਤ ਕੁਝ ਸੁਣਨਾ ਹੈ ਇਨਸ਼ਾਅੱਲਾ ਜੀ। ਤੇ ਹਫ ਸਾਹਿਬ, ਪਹਿਲਾ ਮੇਰਾ ਇਹ ਸਵਾਲ ਕਿ ਤੁਹਾਨੂੰ ਇਹ ਕਿਵੇਂ ਪਤਾ ਚੱਲਿਆ ਕਿ ਤੁਸੀਂ ਇੱਕ ਸਨਾ ਖਾਂ ਬਣ ਸਕਦੇ ਹੋ, ਔਰ ਮਾਸ਼ਾਅੱਲਾ ਅਸੀਂ ਤਾਂ ਕਹਾਂਗੇ ਕਿ ਅੱਛੇ ਸਨਾ ਖਾਂ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸਭ ਤੋਂ ਪਹਿਲੇ ਤੇ
ਇੰਡੋਜ਼ ਟੀਵੀ ਦਾ ਔਰ ਤੁਹਾਡਾ ਖਸੂਸਨ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਮਦੂ ਕੀਤਾ। ਤੇ ਇਹ ਦੇਖੋ ਸਭ ਤੋਂ ਵੱਡੀ ਸਾਦਤ ਹੈ ਸਾਡੇ ਵਾਸਤੇ ਬੇਸ਼ੱਕ ਕਿ ਅਸੀਂ ਉਹਦੀ ਸਨਾਸ ਤੇ ਚੁਣੇ ਗਏ ਹਾਂ ਜਿਹੜਾ ਮਹਿਬੂਬ ਖੁਦਾ। ਔਰ ਜਿਹੜਾ ਤੁਸੀਂ ਸਵਾਲ ਕੀਤਾ ਕਿ ਮੈਨੂੰ ਇਹ ਸ਼ੌਕ ਕਿੱਥੋਂ ਪੈਦਾ ਹੋਇਆ, ਤੇ ਅਦਬ ਤੇ ਘਰੋਂ ਹੀ ਸ਼ੁਰੂ ਹੋ ਗਿਆ। ਬਿਲਕੁਲ ਵਾਲਦੇ ਗ੍ਰਾਮੀ ਛੋਟੇ ਹੁੰਦੇ ਹੀ ਉਹਨਾਂ ਨੂੰ ਦੇਖਣਾ, ਉਹਨਾਂ ਨੇ ਜਿਹੜੇ ਕੋਈ ਸ਼ਾਗਿਰਦ ਆਣੇ ਉਹਨਾਂ ਨੂੰ ਦੱਸਣਾ, ਫਿਰ ਸ਼ੌਕ ਪੈਦਾ ਹੋਣਾ ਕਿ ਅਸੀਂ ਵੀ ਕਦੀ ਉਹਨਾਂ ਦੀ ਸ਼ਾਗਿਰਦਾਂ ਦੇ ਸੱਫ 'ਚ ਖਲੋਵਾਂਗੇ। ਬਿਲਕੁਲ। ਤੇ 5 ਸਾਲ ਦਾ ਸੀ ਮੈਂ ਜਦੋਂ ਮੈਂ ਸਭ ਤੋਂ ਪਹਿਲੇ ਨਾਤ ਸ਼ਰੀਫ ਪੜ੍ਹੀ, ਔਰ ਮੈਨੂੰ ਉਹਨਾਂ ਨੇ ਇੱਕ ਪ੍ਰੋਗਰਾਮ ਜਿਹਦੇ ਵਿੱਚ ਤੁਸੀਂ ਵੀ ਸ਼ਾਮਲ ਹੁੰਦੇ ਸੀ ਜਿਹੜਾ ਵਾਲੇ ਦਾ ਮਜਲਿਸ ਅਦਬ ਦੇ ਪ੍ਰੋਗਰਾਮਾਂ 'ਚ ਮੈਨੂੰ ਵੀ ਇਜਾਜ਼ਤ ਹੈ। ਪ੍ਰੋਗਰਾਮ ਦੇ ਵਿੱਚ ਮੈਂ ਸਭ ਤੋਂ ਪਹਿਲੇ 5 ਸਾਲ ਦੀ ਉਮਰ 'ਚ ਨਾਤ ਸ਼ਰੀਫ ਪੜ੍ਹੀ, ਤੇ ਫਿਰ ਉਹਨਾਂ ਨੇ ਐਸੀ ਸ਼ਫਕਤ ਮੇਰੇ ਨਾਲ ਕਰਨੀ ਸ਼ੁਰੂ ਕੀਤੀ ਕਿ ਅੱਲਾ ਨੇ ਮੇਰਾ ਰੁਝਾਨ ਉਹ ਨੇਕਾਂ ਵੱਲ ਕਰ ਦਿੱਤਾ। ਤਲਫੁਜ਼ ਵਗੈਰਾ ਤੋਂ ਜਿੰਨਾ ਖੂਬਸੂਰਤੀ ਨਾਲ ਠੀਕ ਕਰਵਾਉਂਦੇ ਹੁੰਦੇ ਸੀ, ਅਸੀਂ ਵੀ ਉਹਨਾਂ ਕੋਲ ਆਪਣੇ ਟੁੱਟੇ ਭੱਜੇ ਅਸ਼ਾਰ, ਕੋਈ ਗਜ਼ਲ, ਕੋਈ ਨਜ਼ਮ, ਕੋਈ ਚੀਜ਼ ਨਾਤ ਲੈ ਕੇ ਜਾਣੀ ਤੇ ਬੜੀ ਸਾਡੀ ਰਹਿਨਮਾਈ ਕਰਦੇ ਹੁੰਦੇ ਸੀ। ਤੇ ਤਲਫੁਜ਼ ਤਾਂ ਯਕੀਨਨ ਤੁਹਾਡਾ ਵੀ ਬੜਾ ਮਜ਼ਬੂਤ ਹੈ। ਮੈਂ ਜਦੋਂ ਵੀ ਤੁਹਾਨੂੰ ਮਿਲਦਾ ਜਾਂ ਤੁਹਾਡੇ ਤੁਸੀਂ ਹੈਰਾਨ ਹੋਵੋਗੇ ਕਿ ਮੇਰਾ ਤਲਫੁਜ਼ ਕੀ ਤਰੰਨੁਮ ਵੀ ਮੇਰੇ ਬਜ਼ੁਰਗਾਂ ਨੇ ਦਰੁਸਤ ਫਰਮਾਈ। ਮੈਂ ਸਵਾਲ ਇਹ ਹੀ ਕਰਨਾ ਚਾਹ ਰਿਹਾ ਸੀ ਕਿਉਂਕਿ ਮੈਂ ਸਮਝ ਗਿਆ ਜੀ ਤੁਹਾਡਾ ਸਵਾਲ ਹੈ। ਤਲਫੁਜ਼ ਤਾਂ ਉਹਨਾਂ ਨੂੰ ਮਲਕਾ ਹਾਸਿਲ ਸੀ ਤੇ ਕਿਆ ਤਰੰਨੁਮ ਵੀ ਔਰ ਅਗਰ ਮੈਂ ਕੋਈ ਸੁਰ ਗਲਤ ਲਗਾ ਦੇਣਾ ਤੇ ਉਹਨਾਂ ਨੇ, ਤੁਹਾਨੂੰ ਪਤਾ ਕਿ ਉਹ ਜ਼ਿਆਦਾਤਰ ਪੜ੍ਹਦੇ ਨਹੀਂ ਹੁੰਦੇ ਸੀ, ਨਸਰ ਦੀ ਸੂਰਤ 'ਚ ਜ਼ਿਆਦਾ ਪੜ੍ਹਦੇ ਸੀ ਉਹਨਾਂ ਨੇ ਹਮੇਸ਼ਾ ਤੈਤੁਲ ਲੇਕਿਨ ਉਹਨਾਂ ਦੀ ਕਾਫੀ ਚੀਜ਼ਾਂ ਜਿਹੜੀਆਂ ਸੀ ਉਹਨਾਂ ਖੁਫੀਆ ਸਨ। ਉਹ ਅਕਸਰ ਮੈਨੂੰ ਜਦੋਂ ਕੋਈ ਨਵਾਂ ਕਲਾਮ ਉਹਨਾਂ ਨੇ ਲਿਖਣਾ ਤੇ ਮੈਨੂੰ ਕਹਿ ਦੇਣਾ ਕਿ ਜੀ ਅੱਜ ਤੂੰ ਇਹ ਕਲਾਮ ਆ ਕੇ ਮੈਨੂੰ ਸੁਣਾਉਣਾ ਵੀ ਹੈ। ਬਿਲਕੁਲ। ਫਿਰ ਉਹਨਾਂ ਨੇ ਮੈਨੂੰ ਉਹ ਬੈਰ ਸਮਝਾਣੀ ਕਿ ਇਸ ਬੈਰ 'ਚ ਪੜ੍ਹਨਾ ਹੈ। ਫਿਰ ਅਗਰ ਮੈਂ ਸੁਰ ਗਲਤ ਲੈਣਾ ਤੇ ਉਹਨਾਂ ਨੇ ਉਹ ਮੇਰਾ ਸੁਰ ਠੀਕ ਕਰਾਉਣਾ ਕਿ ਇਹ ਸੁਰ ਇਸ ਤਰ੍ਹਾਂ ਨਹੀਂ ਹੈ, ਇਹ ਨੀਵੇਂ ਜਾ ਰਿਹਾ ਹੈ, ਇਹ ਉੱਚਾ ਜਾ ਰਿਹਾ ਹੈ। ਬਿਲਕੁਲ ਬਿਲਕੁਲ ਬਿਲਕੁਲ। ਤੇ ਅੱਛਾ, ਹੌਸਲਾ ਤੁਹਾਡਾ ਵਧਾਇਆ ਕਿਹਨਾਂ ਨੇ? ਜ਼ਿਆਦਾਤਰ ਬਜ਼ੁਰਗਾਂ ਨੇ, ਵਾਲਦਾ ਵੱਲੋਂ, ਬਾਕੀ ਭਰਾਵਾਂ ਵੱਲੋਂ ਜਾਂ ਦੀਗਰ ਦੋਸਤਾਂ ਵੱਲੋਂ ਜਿਸ ਵੇਲੇ ਤੁਸੀਂ ਨਾਤ ਵੱਲ ਜਾਂ ਹਮਦ ਵੱਲ ਆ ਗਏ? ਸਭ ਤੋਂ ਪਹਿਲੇ ਤੇ ਮੇਰੇ ਵਾਲਿਦ ਗ੍ਰਾਮੀ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਛੋਟੇ ਹੁੰਦੇ ਤੋਂ ਹੀ। ਤੇ ਮੈਂ ਬੜੀ ਛੋਟੀ ਉਮਰ ਤੋਂ ਹੀ ਟੀਵੀ ਤੇ ਪੜ੍ਹਨਾ ਸ਼ੁਰੂ ਕਰ ਦਿੱਤਾ, ਰੇਡੀਓ ਤੇ ਪੜ੍ਹਨਾ ਸ਼ੁਰੂ ਕਰ ਦਿੱਤਾ। ਤੇ ਫਿਰ ਕੋਸ਼ਿਸ਼ ਇਹ ਸੀ ਕਿ ਪਹਿਲੇ ਮੇਰੀ ਤਾਲੀਮ ਜਿਹੜੀ ਨਾ ਉਹ ਪੂਰੀ ਹੋ ਜਾਵੇ, ਕਿਉਂਕਿ ਉਸ ਤੋਂ ਬਗੈਰ ਉਹ ਕਹਿੰਦੇ ਹੁੰਦੇ ਸੀ ਕਿ ਬੰਦਾ ਕੁਛ ਨਹੀਂ। ਅੱਛਾ, ਇਹ ਵਸੀਅਤ ਉਹਨਾਂ ਨੇ ਜਾਂ ਇਹ ਨਸੀਹਤ ਸਾਨੂੰ ਵੀ ਮੁਸਲਸਲ ਕੀਤੀ? ਬੇਸ਼ੱਕ ਬੇਸ਼ੱਕ। ਕਿ ਬੇਟੇ ਸਭ ਤੋਂ ਪਹਿਲੇ ਰੋਜ਼ਗਾਰ ਹੈ। ਇਹ ਜਿਹੜਾ ਸ਼ਾਇਰੀ ਵਾਲਾ ਜਾਂ ਦੀਗਰ ਜਿਹੜੇ ਤੁਹਾਡੇ ਸ਼ੌਕ ਨੇ ਜ਼ਰੂਰ ਪੂਰੇ ਹੋ ਜਾਣਗੇ, ਲੇਕਿਨ ਪਹਿਲੇ ਆਪਣੀ ਤਾਲੀਮ ਮੁਕੰਮਲ ਕਰੋ ਔਰ ਰੋਜ਼ਗਾਰ ਹਾਸਲ ਕਰੋ। ਔਰ ਅਸੀਂ ਅਲਹਮਦੁਲਿਲਾ ਸਾਨੂੰ ਇਸ ਚੀਜ਼ ਤੇ ਮਾਣ ਹੈ, ਸਾਨੂੰ ਫਖਰ ਹੈ ਕਿ ਅਸੀਂ ਅੱਲਾਹ ਤਾਲਾ ਨੇ ਰੋਜ਼ਗਾਰ ਦਿੱਤਾ। ਆਪਣੀ ਤਾਲੀਮ ਕਿਸੇ ਹੱਦ ਤੱਕ, ਵੈਸੇ ਤਾਂ ਬੰਦੇ ਦੀ ਮੁਕੰਮਲ ਸਾਰੀ ਜ਼ਿੰਦਗੀ ਨਹੀਂ ਹੁੰਦੀ, ਲੇਕਿਨ ਇੱਕ ਕੋਸ਼ਿਸ਼ ਕੀਤੀ ਕਿ ਉਹ ਆਪਣੀ ਦਾਲ ਰੋਟੀ ਖੁਦ ਕਮਾਉਣ ਦੇ ਕਾਬਿਲ ਹੋ ਗਿਆ। ਤੇ ਮੈਂ ਸਮਝਦਾ ਸੀ ਇਹ ਉਹ ਸਾਰੇ ਹੀ ਆਪਣੇ ਸ਼ਾਗਿਰਦਾਂ ਨੂੰ ਇਹ ਮਸ਼ਵਰਾ ਦਿੰਦੇ ਸੀ। ਤੇ ਹਾਫਿਜ਼ ਸਾਹਿਬ ਫਿਰ ਮੀਡੀਆ ਵੱਲ ਵੀ ਤੁਸੀਂ ਆਏ ਆਸਤਾ ਆਸਤਾ? ਹਾਂਜੀ ਬਿਲਕੁਲ। ਬੇਸਿਕਲੀ ਇਹਦੇ 'ਚ ਮੈਨੂੰ ਵੀ ਇੱਕ ਇਜਾਜ਼ਤ ਹਾਸਲ ਆ ਕਿ ਤੁਹਾਨੂੰ ਮੈਂ 2 ਦਫਾ ਰੇਡੀਓ ਤੇ ਦਾਵਤ ਦਿੱਤੀ ਸੀ। ਬਿਲਕੁਲ ਬਿਲਕੁਲ ਬਿਲਕੁਲ। ਤੁਹਾਡੇ ਤੇ ਤੁਸੀਂ ਉਸ ਤਰ੍ਹਾਂ ਹੀ ਰੱਦ ਨਹੀਂ ਸੀ ਕੀਤੀ ਜਿਵੇਂ ਅੱਜ ਮੈਂ? ਨਹੀਂ, ਇਨਸ਼ਾਅੱਲਾ ਜੀ। ਬੇਸਿਕਲੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਇਨਸਾਨ ਨੂੰ ਆਪਣੀ ਬੇਸ ਨਹੀਂ ਭੁੱਲਣੀ ਚਾਹੀਦੀ। ਬਿਲਕੁਲ। ਮੈਂ ਅੱਜ ਵੀ ਆਪਣੇ ਨਿੱਜੀ ਜਿਹੜੇ ਪ੍ਰੋਗਰਾਮ ਨੇ ਨਾ, ਜਿਹੜਾ ਮੈਂ ਛੋਟੇ ਹੁੰਦੇ ਤੋਂ ਪੜ੍ਹਦਾ ਆ ਰਿਹਾ, ਮੈਂ ਅੱਜ ਵੀ ਉਹਨਾਂ ਪ੍ਰੋਗਰਾਮਾਂ 'ਚ ਜਾਣਾ ਵਾਂ। ਬੇਸ਼ੱਕ ਮੈਂ ਟੀਵੀ ਤੇ ਪੜ੍ਹਦਾ, ਲੇਕਿਨ ਮੈਂ ਅੱਜ ਵੀ ਉਹਨਾਂ ਪ੍ਰੋਗਰਾਮਾਂ ਤੇ ਨਾ ਨਹੀਂ ਕਰਦਾ। ਮੈਨੂੰ ਜਿੰਨੀ ਮਰਜ਼ੀ ਇਹ ਬਿਲਕੁਲ ਅਸੀਂ ਫਖਰ ਨਾਲ ਕਹਿ ਸਕਦੇ ਹਾਂ ਕਿ ਅਸੀਂ ਤੁਹਾਨੂੰ ਜਦੋਂ ਵੀ ਕਿਤੇ ਬੁਲਵਾਇਆ, ਜਿਸ ਮੁਸ਼ਾਇਰੇ 'ਚ ਬੁਲਵਾਇਆ, ਜਿਸ ਮਹਿਫਲ 'ਚ ਬੁਲਵਾਇਆ, ਤੁਸੀਂ ਉਹਦੇ 'ਚ ਜ਼ਰੂਰ ਤਸ਼ਰੀਫ ਲਿਆਏ ਹੋ। ਔਰ ਉਸੇ ਇਮਾਨ ਦੇ ਨਾਲ ਅੱਜ ਮੈਂ ਇਸ ਪ੍ਰੋਗਰਾਮ ਨੂੰ ਤੁਹਾਨੂੰ ਦਾਵਤ ਦਿੱਤੀ। ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਤਸ਼ਰੀਫ ਲਿਆਏ। ਹਾਲਾਂਕਿ ਅਸੀਂ ਤੁਹਾਨੂੰ ਦੇਖਦੇ ਰਹਿੰਦੇ ਹਾਂ ਕਿ ਤੁਸੀਂ ਕਾਫੀ ਮਸਰੂਫ ਹੁੰਦੇ ਹੋ। ਹਾਫਿਜ਼ ਸਾਹਿਬ ਕੋਈ ਹੋਰ ਕਲਾਮ ਸਾਨੂੰ ਕੋਈ ਨਵਾਜ਼ੋ ਪਹਿਲੇ? ਹਾਂਜੀ ਇਨਸ਼ਾਅੱਲਾ। ਫਿਰ ਇਨਸ਼ਾਅੱਲਾ ਗੱਲਬਾਤ ਵੀ ਜਾਰੀ ਰਹੇਗੀ। ਹਾਂ ਬਿਲਕੁਲ। ਸ਼ੁਰੂ ਕਰਦੇ ਹਾਂ। ਬਾਬਾ ਫਰੀਦ ਦਾ ਕਲਾਮ ਇੱਕ ਬੜਾ ਸੋਹਣਾ ਤੇ ਬੜੇ ਖੂਬਸੂਰਤ ਅਸ਼ਾਰ ਨੇ ਉਹਦੇ, ਬੜੇ ਸੋਹਣੇ ਅਸ਼ਾਰ ਨੇ। ਜੀ ਜੀ। ਮਾੜੜੇ ਕੋਲ ਵੇ ਯਾਰ ਸਿਪਾਇਆ, ਬਸ ਮਾੜੜੇ ਕੋਲ
ਕੋਲ ਕੋਲ ਆਵਸ ਮਾਡੜੇ ਕੋਲ ਵੇ ਯਾਰ ਸਿਪਾਇਆ ਆਵਸ ਮਾਡੜੇ ਕੋਲ ਤੇ ਸਾਂਵਰੀਆਂ ਦੇ ਨੈਣ ਸਲੂਣੇ ਵੇ ਸਾਂਵਲੀਆਂ ਦੇ ਨੈਣ ਸਲੂਣੇ ਵੇ ਸਾਂਵਲੀਆਂ ਦੇ ਨੈਣ ਸਲੂਣੇ ਕਜਲੇ ਦੀ ਚਿਤ ਚੋਰ ਕਜਲੇ ਦੀ ਚਿਤ ਚੋਰ ਵੇ ਯਾਰ ਸਿਪਾਇਆ ਆਵਸ ਮਾਡੜੇ ਕੋਲ ਤੇ 1 ਲੱਖ ਮੰਗਸੈ 2 ਲੱਖ ਦੇ ਸਾਂ हे 1 ਲੱਖ ਮੰਗਸੈ 2 ਲੱਖ ਦੇ ਸਾਂ 1 ਵਾਰੀ ਚਾ ਬੋਲ 1 ਵਾਰੀ ਚਾ ਬੋਲ ਵੇ ਯਾਰ ਸਿਪਾਇਆ ਆਵਸ ਮਾਡੜੇ ਕੋਲ। ਤੇ ਬੜਾ ਹੀ ਖੂਬਸੂਰਤ ਮਕਤਾ ਬਾਬਾ ਫਰੀਦ ਲਿਖਦੇ ਨੇ ਜੀ ਜੀ ਕਿ ਯਾਰ ਫਰੀਦਾ ਥੀ ਨਾ ਉਦਾਸੀ ਵੇ ਯਾਰ ਫਰੀਦਾ ਥੀ ਨਾ ਉਦਾਸੀ ਅੱਲਾ ਮਿਲੇ ਸਾਈਂ ਕੋਲ 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 ਅੱਲਾ ਮਿਲੇ ਸਾਈਂ ਕੋਲ ਵੇ ਯਾਰ ਸਿਪਾਇਆ ਆਵਸ ਮਾਡੜੇ ਕੋਲ ਵੇ ਯਾਰ ਸਿਪਾਇਆ ਆਵਸ ਮਾਡੜੇ ਬਹੁਤ ਖੂਬਸੂਰਤ ਜੀ ਬਹੁਤ ਹੀ ਵੈਸੇ ਸੂਫੀਆ ਨੇ ਇੰਨਾ ਸੋਹਣਾ ਲਿਖਿਆ ਹੈ ਔਰ ਮੈਂ ਸਮਝਦਾ ਕਿ ਸੂਫੀਆ ਦਾ ਕਲਾਮ ਪੜ੍ਹ ਕੇ ਤੇ ਸੂਫੀਆ ਦਾ ਕਲਾਮ ਜਦੋਂ ਅਸੀਂ ਤਰੰਨਮ ਨਾਲ ਸੁਣਦੇ ਆ ਮੈਂ ਕਹਿੰਦਾ ਹੁੰਦਾ ਕਿ ਸਾਡੇ ਜਿਸਮ ਨੂੰ ਨਾ ਟਕੋਰਾਂ ਹੁੰਦੀਆਂ ਬੇਸ਼ੱਕ ਬੇਸ਼ੱਕ ਬੰਦਾ ਟੁੱਟਿਆ ਭੱਜਿਆ ਹੋਵੇ ਥੱਕਿਆ ਹਾਰਿਆ ਹੋਵੇ ਕਿਤੋਂ ਕੰਮ ਤੋਂ ਆਇਆ ਹੋਵੇ ਕੋਈ ਗਮ ਹੋਵੇ ਅਜਿਹਾ ਜਿਹੜਾ ਦਵਾਈ ਨਾਲ ਦੂਰ ਨਾ ਇਦਾਂ ਹੀ ਹੈ ਇਦਾਂ ਹੀ ਯਕੀਨ ਕਰੋ ਇਹ ਕਲਾਮ ਜਦੋਂ ਅਸੀਂ ਸੁਣਦੇ ਹਾਂ ਔਰ ਨਾਲ ਸੋਨੇ ਤੇ ਸੁਹਾਗਾ ਕਿ ਹਾਫਿਜ਼ ਯੂਸਫ ਅਜ਼ਹਰ ਜੀ ਕੋਈ ਆਵਾਜ਼ ਹੋਵੇ ਇਹ ਤੁਹਾਡੀ ਜ਼ਰਾ ਨਵਾਜ਼ੀ ਇਹ ਤੁਹਾਡੀ ਉੱਚੀ ਸਮਾਤ ਹੈ ਬਿਲਕੁਲ ਤੇ ਯਕੀਨ ਕਰੋ ਨਾਜ਼ਰੀਨ ਇਹ ਬਹੁਤ ਬੜਾ ਇਹਸਾਨ ਹੈ ਸਾਡੇ ਪੰਜਾਬੀਆਂ ਦੇ ਉੱਪਰ ਕਿ ਅੱਲਾਹ ਤਾਲਾ ਨੇ ਇਸ ਧਰਤੀ ਦੇ ਉੱਪਰ ਸੂਫੀ ਸ਼ੋਰਾ ਨੂੰ ਭੇਜਿਆ ਤੇ ਇਹ ਸਾਡੇ ਸਾਂਝੇ ਸ਼ਾਇਰ ਨੇ ਲਹਿੰਦੇ ਪੰਜਾਬ ਹੋਵੇ ਚੜ੍ਹਦਾ ਪੰਜਾਬ ਹੋਵੇ ਇਹਨਾਂ ਨੇ ਹਮੇਸ਼ਾ ਅਮਨ ਦੀ ਗੱਲ ਕੀਤੀ ਪਿਆਰ ਦੀ ਗੱਲ ਕੀਤੀ ਮੁਹੱਬਤ ਦੀ ਗੱਲ ਕੀਤੀ ਤੇ ਇਹਦੇ ਵਿੱਚ ਯਕੀਨ ਕਰੋ ਬਸ ਅਮਨ ਹੀ ਅਮਨ ਤੇ ਪਿਆਰ ਹੀ ਪਿਆਰ ਬੇਸ਼ੱਕ ਬੇਸ਼ੱਕ ਬਹੁਤ ਸੋਹਣਾ ਕਲਾਮ ਤੇ ਬਾਬਾ ਫਰੀਦ ਤੋਂ ਇਲਾਵਾ ਤੁਸੀਂ ਕਿਹੜੇ ਸੂਫੀ ਸ਼ਾਇਰ ਦਾ ਕਲਾਮ ਯਾਨੀ ਜ਼ਿਆਦਾ ਪੜ੍ਹਦੇ ਹੋ ਅੱਜ ਇੰਟਰਵਿਊ ਨਹੀਂ ਬਸ ਐਵੇਂ ਗੱਲਾਂ ਬਾਤਾਂ ਨੇ ਤੁਹਾਡੇ ਨਾਲ ਤੇ ਸੁਣਨਾ ਹੀ ਅਸੀਂ ਹਾਂ ਇਨਸ਼ਾਅੱਲਾ ਜੀ ਬਾਬਾ ਫਰੀਦ ਤੋਂ ਇਲਾਵਾ ਵੀ ਸੂਫੀ ਕਲਾਮ ਬੜੇ ਬੜੇ ਚੰਗੇ ਨੇ ਖਵਾਜਾ ਫਖਰੁਦੀਨ ਸਿਆਲਵੀ ਦਾ ਇੱਕ ਬੜਾ ਮਸ਼ਹੂਰ ਹੋਇਆ ਕਲਾਮ ਵੇ ਆ ਮੇਡਾ ਡੋਲਾ ਕਰਾਂ ਬੈਠੀ ਜ਼ਾਰੀ ਮੈਂ ਮੁੱਕਦੀ ਮੁਕਾਵਾਂ ਤੂੰ ਜਿੱਤੇ ਹੋ ਮੈਂ ਹਾਰੀ ਬੜਾ ਸੁਣਾ ਦਿਓ ਅੱਜ ਉਹ ਵੀ ਚਲੋ ਜੀ ਬਿਸਮਿਲ੍ਲਾ ਕਰਦੇ ਹੋ ਸਾਡੇ ਨਾਜ਼ਰੀਨ ਨੂੰ ਜੀ ਹਾਫਿਜ਼ ਸਾਹਿਬ ਤੋਂ ਮੈਂ ਇਹ ਕਲਾਮ ਬਹੁਤ ਅਰਸਾ ਪਹਿਲੇ ਸੁਣਿਆ ਸੀ ਤੇ ਉਹਦੀਆਂ ਸੁਰਾਂ ਅੱਜ ਵੀ ਮੇਰੇ ਕੰਨਾਂ ਵਿੱਚ ਰਸ ਘੋਲ ਰਹੀਆਂ ਨੇ ਤੇ ਮੈਂ ਖਾਹਿਸ਼ ਕਰਾਂਗਾ ਬਿਸਮਿਲ੍ਲਾ ਬਹੁਤ ਹੀ ਸੋਹਣਾ ਕਲਾਮ ਤੇ ਹਾਫਿਜ਼ ਸਾਹਿਬ ਦੀ ਬਹੁਤ ਸੋਹਣੀ ਆਵਾਜ਼ ਜੀ ਹਾਫਿਜ਼ ਸਾਹਿਬ ਵੇ ਆ ਮੈਂ ਡੋਲਾ ਕਰਾਂ ਬੈਠੀ ਜ਼ਾਰੀ ਵੇ ਆ ਮੈਂ ਡੋਲਾ ਕਰਾਂ ਬੈਠੀ ਜ਼ਾਰੀ ਮੈਂ ਮੁੱਕਦੀ ਮੁਕਾਵਾਂ ਮੈਂ ਮੁੱਕਦੀ
मुकावा तू जित्यो मैं हारी वेया मैं डाडोला करा बैठी जारी ये तन मेरा कंगी होवे ते मैं जुल्फ महबूब दीवावा पोश मेरे दी बन जाए जुत्ती ते मैं सोने दे पैरी जा। क्या बात है, क्या बात, क्या बात। जे सोना सोना मेरे दुख विच राजी ते मैं सुख नू चुल्ले डावा गुलाम फरीदा किते मिल पवे सोना ते मैं रो रो हाल सुनावाया मैं डाडोला करा बैठी जारी ते हकीमा तबीबा दे वस दी गल नहीं हकीमा तबीबा दे वस दी गल नहीं मेरे मर्ज दा होर कोई भी हल नहीं विखा जा कदे अपनी सूरत प्यारी वेया मैं डाडोला करा बैठी जारी ते हासिल कलाम शेर जी 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 कि तका राते डा बैठी अड्डियां नू चाके तका राते डा बैठी अड्डियां नू चाके मैं बैठियां दा अपनी जिंदड़ी दा लाके कदों आउसी तेरी सोनी सवारी वेया मैं डाडोला करा बैठी जारी ते तू लजपाल है साडी लजपाल डोला तू लजपाल है साडी लजपाल डोला मेरी जिंदगी है तेरे नाल डोला तू चंगिया तो चंगा तू चंगिया तो चंगा मैं जग तो निकारी वेया मैं डाडोला करा बैठी जारी। बहुत अच्छे जी बहुत हर वेले तांगा यार दियां ते बैठी रो रो मैं काग उडारा फाला पावा ते मैं कासद बेजा मेरा थी गया हाल बीमारा सोने यार बाजो हुन जीवन कूड़े मेरे अंदर दर्द हजारा यार फरीदा हुण मैं रोवां जिमें बिछड़ी कूंज कतारा वेया मैं डाडोला करा बैठी जारी। वाह 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 आप साहब बिल्कुल ही मैं सुरूर इन्ना क लै रहा सी ना कि क्या ही कहना बहुत ही खूबसूरत कलाम हाफिज़ यूसुफ अज़हर साहब तो असी सूफिया दा कलाम सुन रहे हैं तो नाल नाल इन्हां दे नाल कोई थोड़ियां गल्लां बातां भी हाफ साहब एक तो उस्ताद मोहतरम मंजूर बास अज़हर साहब तुहाड़ियां सुरां दुरुस्त बाद किसी खान साहब दे नाल कोई राबता कीता होवे या कोई ऐसा
ਇਸ ਤਰ੍ਹਾਂ ਦੀ ਕੋਈ ਤਰਤੀਬ ਨਹੀਂ ਬਣੀ ਕਿ ਕਿਸੇ ਖਾਨ ਸਾਹਿਬ ਨਾਲ ਰਾਬਤਾ ਕੀਤਾ ਜਾਵੇ, ਕਿਉਂਕਿ ਘਰੋਂ ਹੀ ਇੰਨਾ ਕੁਝ ਇੰਨਾ ਕਿ ਤੁਸੀਂ ਮਿਲ ਗਿਆ ਕਿ ਮੁਤਮਿਨ ਹੋ। ਨਹੀਂ ਜੀ, ਇਹ ਮੈਂ ਸਮਝਦਾ ਵਾਂ ਕਿ ਇਨਸਾਨ ਕਦੇ ਵੀ ਪੂਰਾ ਨਹੀਂ ਹੁੰਦਾ। ਹਾਂਜੀ। ਔਰ ਖਸੂਸਨ ਸਨਾਖਾਨੀ ਦੇ ਵਿੱਚ ਬੰਦਾ ਆਪਣੇ ਆਪ ਨੂੰ ਪੂਰਾ ਸਮਝ ਲੇ, ਬਿਲਕੁਲ ਇਹ ਤੇ ਸਭ ਤੋਂ ਵੱਡਾ ਰੌਂਗ ਕੰਮ ਹੋ ਗਿਆ ਨਾ ਜੀ। ਇਹ ਤੇ ਗਲਤ ਹੋ ਗਿਆ। ਇਹ ਤੇ ਜਿੰਨਾ ਤੁਸੀਂ ਵਧੀ ਜਾਓਗੇ ਡੂੰਘ ਉਨਾ ਹੀ ਅੱਗੇ ਜਾਈ ਜਾਏਗਾ। ਹਾਂਜੀ। ਇਹ ਤੇ ਤੁਸੀਂ ਟੁੱਬੀ ਮਾਰੋਗੇ ਤੇ ਪਤਾ ਚੱਲੇਗਾ ਕਿ ਜ਼ਮੀਨ ਕਿੱਥੇ ਜਾ ਕੇ ਆਂਦੀ ਹੈ। ਤੁਹਾਡੇ ਕਲਾਮ ਦੇ ਵਿੱਚ ਜਿਹੜੀ ਪਕਿਆਈ ਆ ਨਾ, ਯਾਨੀ ਜਿਹਨੂੰ ਕਹਿੰਦੇ ਨੇ ਪੱਕਾ ਕਲਾਮ, ਇੰਨਾ ਯਾਨੀ ਸੁਰ ਪੱਕੀ ਪੀੜੀ ਹੁੰਦੀ ਹੈ ਨਾ, ਤੇ ਇਸ ਲਈ ਉਹ ਫਿਰ ਸਵਾਲ ਮੈਂ ਤਾਂ ਕਰ ਰਿਹਾ ਸੀ ਕਿ ਮੁਮਕਿਨ ਹੈ ਬਾਅਦ ਵਿੱਚ ਕੋਈ ਖਿਦਮਾਤ ਐਸੀਆਂ ਲਈਆਂ ਹੋਣ। ਮੈਂ ਇਹ ਚੀਜ਼ ਸਮਝਦਾ ਜੀ ਕਿ ਪੜਨ ਨਾਲੋਂ ਸੁਣਨਾ ਬਹੁਤਾ ਔਖਾ ਹੈ। ਹਾਂਜੀ। ਪੜਨਾ ਕੋਈ ਔਖਾ ਨਹੀਂ, ਪੜਨ ਵਾਲੇ ਨੂੰ ਸੁਣਨਾ ਬਿਲਕੁਲ ਉਹ ਬਹੁਤਾ ਔਖਾ ਹੈ। ਤੇ ਇਹ ਜ਼ਿਆਦਾਤਰ ਜਿਹੜੇ ਪੜਨ ਵਾਲੇ ਨੇ ਉਹਨਾਂ ਨੂੰ ਚਾਹੀਦਾ ਜ਼ਿਆਦਾ ਤੋਂ ਜ਼ਿਆਦਾ ਚੰਗੇ ਲੋਕਾਂ ਨੂੰ ਸੁਣਨ। ਸਹੀ ਬਿਹਤਰੀਨ। ਤੁਸੀਂ ਨਾਜ਼ਰੀਨ ਔਰ ਖਸੂਸਨ ਸਾਡੇ ਉਹ ਨੌਜਵਾਨ ਜਿਹੜੇ ਇਸ ਫੀਲਡ ਵੱਲ ਵਧ ਰਹੇ ਨੇ, ਹਾਫਿਜ਼ ਸਾਹਿਬ ਬਹੁਤ ਸੋਹਣਾ ਮਸ਼ਵਰਾ ਦੇ ਰਹੇ ਨੇ ਕਿ ਉਹਨਾਂ ਨੂੰ ਅੱਛਾ ਸਾਮੇ ਹੋਣਾ ਚਾਹੀਦਾ ਕਿ ਉਹ ਸੁਣਨ, ਤੇ ਉਹਨਾਂ ਨੂੰ ਬਹੁਤ ਕੁਝ ਮਿਲੇਗਾ। ਹਾਫਿਜ਼ ਸਾਹਿਬ, ਤੁਸੀਂ ਮੁਖਤਲਿਫ ਕਲਾਮ ਪੜ੍ਹਦੇ ਹੋ, ਇਹਨੂੰ ਮੈਂ ਲਫ਼ਜ਼ ਗਾਣਾ ਯਾਨੀ ਮੈਂ ਨਹੀਂ ਕਹਿ ਸਕਦਾ, ਜਾਂ ਇਹਨੂੰ ਕਹਿਣਾ ਵੀ ਨਹੀਂ ਚਾਹੀਦਾ। ਨਹੀਂ ਜੀ, ਇਹ ਤੇ ਕਲਾਮ ਸੂਫੀ ਕਲਾਮ ਵੀ ਪੜ੍ਹਨਾ ਹੁੰਦਾ ਹੈ, ਇਹ ਗਾਣਾ ਨਹੀਂ ਹੁੰਦਾ। ਹਾਂਜੀ। ਸਿਰਫ ਜਿਹੜੇ ਗਾਣੇ ਹੁੰਦੇ ਨੇ ਉਹ ਗਾਣੇ ਹੁੰਦੇ ਨੇ। ਅੱਛਾ, ਤੁਸੀਂ ਕਿਹੜੇ ਸ਼ਾਇਰ ਦਾ ਕਲਾਮ ਪੜ੍ਹ ਕੇ ਤੁਹਾਨੂੰ ਜ਼ਿਆਦਾ ਸਰੂਰ ਆਉਂਦਾ? ਦੇਖੋ ਜੀ, ਕਲਾਮ 'ਚ ਤੇ ਸਾਨੂੰ ਜਿਹੜੀ ਘਰੋਂ ਹੀ ਤਾਲੀਮ ਮਿਲੀ ਉਹ ਇਹ ਮਿਲੀ ਹੈ ਕਿ ਕਲਾਮ ਸ਼ਾਇਰ ਭਾਵੇਂ ਛੋਟਾ ਹੋਵੇ, ਕਿਉਂਕਿ ਇਹ ਛੋਟਾ ਵੱਡਾ ਨਹੀਂ ਹੁੰਦਾ। ਹਾਂਜੀ। ਮਿਆਰੀ ਕਲਾਮ ਹੋਵੇ, ਬਿਲਕੁਲ ਮਿਆਰੀ ਕਲਾਮ ਹੋਵੇ, ਵਜ਼ਨ ਉਹਦਾ ਪੂਰਾ ਹੋਵੇ, ਕਿਉਂਕਿ ਜਿਹੜਾ ਵਜ਼ਨ 'ਚ ਪੂਰਾ ਕਲਾਮ ਹੁੰਦਾ ਉਹਦੀ ਤਰਨਮ ਵੀ ਉਤਨੀ ਹੀ ਅੱਛੀ, ਸੁਰ ਉਨੀ ਦੇਰ ਤੱਕ ਚੰਗਾ ਨਹੀਂ ਲੱਗੇਗਾ ਜਿੰਨੀ ਦੇਰ ਤੱਕ ਉਸ ਮਿਸਰੇ ਦਾ ਵਜ਼ਨ ਪੂਰਾ ਨਹੀਂ ਹੋਏਗਾ। ਮਿਸਰਾ ਹੁੰਦਾ ਹੀ ਉਸੇ ਸੁਰ ਦੇ ਉੱਪਰ ਹੁੰਦਾ ਨਾ, ਜਿਹੜੀਆਂ ਬਹੂਰ ਨੇ ਨਾ, ਇਸੇ ਤਰ੍ਹਾਂ ਉਹ ਬਿਲਕੁਲ ਉਹ ਜਿਹੜਾ ਸਰਗਮ ਤੇ ਉਹ ਸਾਰੀਆਂ ਚੀਜ਼ਾਂ ਨੇ ਬਿਲਕੁਲ ਮਿਲ ਜਾਂਦੀਆਂ ਹੁੰਦੀਆਂ ਨੇ। ਅਗਰ ਸਹੀ ਕਿਸੇ ਬਹਿਰ ਦੇ ਉੱਪਰ ਕੋਈ ਚੀਜ਼ ਕਹੀ ਜਾਵੇ ਤਾਂ ਬੜੇ ਅੱਛੇ। ਬਿਲਕੁਲ। ਤੇ ਸੂਫੀ ਸ਼ੋਰਾ ਦੇ ਵਿੱਚੋਂ ਤੁਹਾਡਾ ਕੋਈ ਪਸੰਦੀਦਾ? ਮੈਂ ਤੁਹਾਨੂੰ ਆ ਹੁਣ ਸੁਣਾ ਕੇ ਹਟਿਆ, ਆਪਣਾ ਬਾਬਾ ਫਰੀਦ ਸ਼ਾਹ ਸਾਹਿਬ ਦਾ ਕਲਾਮ ਹੋ ਗਿਆ, ਬੁੱਲੇ ਸ਼ਾਹ ਸਾਹਿਬ ਦਾ ਕਲਾਮ ਹੋ ਗਿਆ। ਉਸ ਤੋਂ ਇਲਾਵਾ ਸੂਫੀ ਦੇ ਵਿੱਚ ਆਪਣੇ ਮੁਖਤਲਿਫ ਸੂਫੀਆ ਨੇ, ਮੁਖਤਲਿਫ ਜਿਹੜੇ 7-8 ਜਿਹੜੇ ਟੌਪ ਦੇ ਸੂਫੀ ਸ਼ੋਰਾ ਨੇ, ਉਹਨਾਂ ਵਿੱਚੋਂ ਤੁਹਾਨੂੰ ਕਿਹਦਾ ਕਲਾਮ ਪੜ੍ਹ ਕੇ ਜ਼ਿਆਦਾ ਸਰੂਰ ਆਉਂਦਾ? ਦੇਖੋ ਜੀ, ਕਲਾਮ ਤੇ ਮੈਨੂੰ ਸਾਰੇ ਹੀ ਪੜ੍ਹ ਕੇ ਸਰੂਰ ਆਉਂਦਾ, ਤੇ ਇਹ ਸਵਾਲ ਮੈਨੂੰ ਨਹੀਂ ਕਰਨਾ ਚਾਹੀਦਾ, ਮੈਨੂੰ ਤੁਹਾਡੇ ਕੋਲੋਂ ਕਰਨਾ ਚਾਹੀਦਾ ਕਿ ਤੁਹਾਨੂੰ ਕਿਹੜਾ ਸੁਣ ਕੇ ਬਹੁਤਾ ਪਸੰਦ ਆਇਆ ਜੀ। ਸਾਡੇ ਤਾਂ ਅਸਲ ਵਿੱਚ ਨਾ ਜੀ, ਪਤਾ ਨਹੀਂ ਮੇਰੀ ਇਹ ਕੈਫੀਅਤ ਆ ਕਿ ਹਾਫਿਜ਼ ਸਾਹਿਬ ਜਿਹੜਾ ਵੀ ਕਲਾਮ ਪੜ੍ਹਦੇ ਹੁਣ ਮੈਨੂੰ ਸਾਰੇ ਚੰਗੇ ਲੱਗਦੇ। ਇਹ ਤੇ ਅੱਲਾਹ ਪਾਕ ਦਾ ਕਰਮ ਹੈ ਜੀ ਕਿ ਉਹੀ ਰੰਗ ਪਾਉਂਦਾ ਉਹਦੇ ਵਿੱਚ। ਬਿਲਕੁਲ ਜੀ। ਸਭ ਤੋਂ ਪਹਿਲੇ ਅੱਲਾਹ ਦਾ ਕਰਮ ਆਉਂਦਾ ਹੈ, ਫਿਰ ਸਰਕਾਰ ਦਾ ਕਰਮ ਆਉਂਦਾ ਹੈ, ਫਿਰ ਅੱਗੇ ਜਿਹੜੇ ਆਪਣੇ ਦੋਸਤ ਅਹਿਬਾਬ ਪਿਆਰ ਵਾਲੇ ਘਰ ਵਾਲੇ ਉਹ ਮੁਹੱਬਤ ਕਰਦੇ ਨੇ, ਸਪੋਰਟ ਕਰਦੇ ਨੇ, ਤੇ ਬੰਦਾ ਅੱਗੇ ਜਾਂਦਾ ਹੈ। ਅੱਛਾ ਹਾਫਿਜ਼ ਸਾਹਿਬ, ਇਹ ਆਪਣਾ ਫਨ ਤੁਸੀਂ ਅੱਗੇ ਵੀ ਕੋਈ ਤਕਸੀਮ ਕਰ ਰਹੇ ਹੋ? ਹਾਂਜੀ, ਬੇਟਾ ਮੇਰਾ ਮਾਸ਼ਾਅੱਲਾ 4 ਸਾਲ ਦਾ ਅਜੇ, ਉਹ ਪੜ੍ਹਦਾ ਹੈ। 4 ਸਾਲ ਦਾ? ਹਾਂਜੀ ਅਲਹਮਦੁਲਿਲਾ। ਉਹ ਹਾਂਜੀ ਉਹ ਕਸੀਦਾ ਬੁਰਦਾਸ਼ੀ ਬੜਾ ਅੱਛਾ ਪੜ੍ਹਦਾ ਹੈ, ਔਰ ਉਹਨੂੰ 2-3 ਵਾਲਦੇ ਗ੍ਰਾਮੀ ਦੇ ਕਲਾਮ ਯਾਦ ਕਰਵਾਏ ਨੇ, ਹੋਰ ਉਹਨੂੰ 1-2 ਕਲਾਮ ਯਾਦ ਕਰਵਾਏ ਨੇ। ਬੇਸਿਕਲੀ ਇਹ ਆਹਿਸਤਾ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ। ਵੇਖੋ ਨਾ, ਮੈਂ 5 ਸਾਲ ਦਾ ਪੜ੍ਹਨਾ ਸ਼ੁਰੂ ਕੀਤਾ, ਫਿਰ ਤਹਿਸੀਲ ਲੈਵਲ ਤੇ ਤਕਰੀਬਨ 18 ਮੁਕਾਬਲਿਆਂ 'ਚ ਮੇਰੀ ਫਸਟ ਪੋਜੀਸ਼ਨ ਹੈ। ਹਾਂਜੀ, ਸਵਾਲ ਤਾਂ ਇਹ ਵੀ ਇੱਕ ਬਣਦਾ ਹੈ ਆਪ ਸਾਹਿਬ ਕਿ ਤੁਸੀਂ ਆਪਣੇ ਦੌਰ ਦੇ ਵਿੱਚ ਜਿਹੜਾ ਤੁਹਾਡਾ ਤਾਲਿਬ ਇਲਮੀ ਦਾ ਦੌਰ ਆ ਜਾਂ ਤੁਹਾਡਾ ਆਗਾਜ਼ ਆ, ਤੁਸੀਂ ਮੁਕਾਬਲਿਆਂ 'ਚ ਹਿੱਸਾ ਲੈਂਦੇ? ਬਿਲਕੁਲ ਜੀ, ਮੁਕਾਬਲਿਆਂ ਨਾਲ ਕੋਈ ਐਸਾ ਮੁਕਾਬਲਾ ਦੱਸੋ ਜਿਹਦੇ 'ਚ ਤੁਸੀਂ? ਹਾਂਜੀ ਬਿਲਕੁਲ। ਲਾਸਟ ਜਿਹੜਾ ਮੈਂ ਮੁਕਾਬਲਾ ਉਹ ਮੈਂ ਫੈਸਲਾਬਾਦ ਪੜ੍ਹਿਆ ਸੀ ਸੰਨ 2000 'ਚ, ਆਲ ਪਾਕਿਸਤਾਨ ਮੁਕਾਬਲਾ ਸੀ, ਤੇ ਉਹਦੇ ਵਿੱਚ ਮੇਰਾ ਨਾ ਫਸਟ ਪੋਜੀਸ਼ਨ ਸੀ ਤੇ 골ਡ ਮੈਡਲ ਜਿਹਨੂੰ ਮੈਨੂੰ ਫਸਟ ਟਾਈਮ 2000 'ਚ ਮਿਲਿਆ। ਉਸ ਤੋਂ ਬਾਅਦ ਫਿਰ ਮੈਂ ਮੁਕਾਬਲੇ ਛੋੜ ਦਿੱਤੇ। ਜੀ। ਉਸ ਤੋਂ ਪਹਿਲੇ ਮੈਂ ਤਹਿਸੀਲ ਲੈਵਲ ਤੇ ਤਕਰੀਬਨ ਕਾਫੀ 17-18 ਦੇ ਕਰੀਬ ਮੁਕਾਬਲਿਆਂ 'ਚ ਹਿੱਸਾ ਲਿਆ ਜਿਹਨਾਂ 'ਚ ਮੇਰੀ ਫਸਟ ਪੋਜੀਸ਼ਨ ਹੈ ਜੀ। ਤੇ ਉਹ ਫਿਰ ਜਿਹੜਾ ਮਾਹੌਲ ਸੀ ਉਹ ਮੈਂ ਫਿਰ ਕਿਹਾ ਕਿ ਯਾਰ ਹੁਣ ਲੋਕ ਇਹ ਨਾ ਕਹਿਣ ਕਿ ਯਾਰ ਇਹ ਹੁਣ ਇੱਕ ਤੋਂ ਹੋ ਗਿਆ ਤੇ ਅੱਗੇ ਹੁਣ ਕਿਸੇ ਹੋਰ ਨੂੰ ਵੀ ਮਿਲਣਾ ਚਾਹੀਦਾ, ਬਜਾਏ ਇਹਦੇ ਕਿ ਫਿਰ ਕਿਉਂਕਿ ਨਾ ਇਹ ਇੱਕ ਨਵੀਂ ਖੇਡ ਚੱਲ ਪੈਂਦੀ ਹੈ ਕਿ ਯਾਰ ਇੱਕ ਵਾਰੀ ਹੋ ਗਿਆ ਹੁਣ ਦੂਜੀ ਵਾਰੀ ਤੀਜੀ ਵਾਰੀ ਨਹੀਂ। ਅੱਲਾ ਨੇ ਪਹਿਲੀ ਵਾਰੀ ਮੈਂ ਮੁਕਾਬਲੇ 'ਚ ਜ਼ਿਲ੍ਹੇ ਆਪਣਾ ਜਿਹੜੀ ਆਲ ਪਾਕਿਸਤਾਨ 'ਚ ਹਿੱਸਾ ਲਿਆ, ਫੈਸਲਾਬਾਦ ਹੋਇਆ ਸੀ, ਤੇ ਅੱਲਾਹ ਪਾਕ ਨੇ 골ਡ ਮੈਡਲ ਤੋਂ ਨਵਾਜ਼ਿਆ। ਤੇ ਉਸ ਤੋਂ ਬਾਅਦ ਫਿਰ ਮੈਂ ਕਿਸੇ ਮੁਕਾਬਲੇ 'ਚ ਹਿੱਸਾ ਨਹੀਂ ਲਿਆ। ਫਿਰ ਮੈਂ ਉਹ ਮੇਰਾ ਇੱਕ ਰੁਝਾਨ, ਕਿਉਂਕਿ ਮੇਰੀ ਪੜ੍ਹਾਈ ਵੀ ਸੀ, ਫਿਰ ਕੁਛ ਥੋੜਾ ਮੈਂ ਰੇਡੀਓ ਤੇ ਟੀਵੀ ਵੱਲ। ਤੁਹਾਡੀ ਫੈਮਿਲੀ ਵੈਸੇ ਕਾਰੋਬਾਰੀ ਫੈਮਿਲੀ? ਹਾਂਜੀ। ਤੇ ਬਿਜ਼ਨਸ ਦੇ ਨਾਲ ਵੈਸੇ ਤਾਂ ਕਾਸ਼ਤਕਾਰੀ ਦੇ ਨਾਲ ਵੀ ਤੁਹਾਡਾ ਤਾਲੁਕ ਹੈ, ਲੇਕਿਨ ਜ਼ਿਆਦਾਤਰ ਤੁਹਾਡੀ ਫੈਮਿਲੀ ਜਿਹੜੀ ਹੈ ਨਾ ਇੱਕ ਬਿਜ਼ਨਸ ਦੇ ਹਵਾਲੇ ਨਾਲ ਤੁਹਾਡੀ ਇੱਕ ਸ਼ਨਾਖਤ ਹੈ। ਤੇ ਹਾਫਿਜ਼ ਸਾਹਿਬ ਤੁਸੀਂ ਖੁਦ ਵੀ ਸ਼ੇਰ ਕਹਿੰਦੇ ਹੋ?
ਮੈਂ ਕੋਸ਼ਿਸ਼ ਕੀਤੀ ਹੈ ਜੀ, ਮੈਂ 2-3 ਕਲਾਮ ਵੀ ਲਿਖੇ ਨੇ ਨਾਤ ਦੇ ਹੀ, ਤੇ ਇੱਕ ਨਜ਼ਮ ਵੀ ਬਜ਼ੁਰਗਾਂ ਦੇ ਹੁੰਦੇ ਹੀ ਵਾਲਿਦ ਗ੍ਰਾਮੀ ਦੀ ਹਯਾਤ 'ਚ ਹੀ, ਤੇ ਉਹ ਮੈਨੂੰ ਹਿੰਮਤ ਤੇ ਦਿੰਦੇ ਸਨ, ਲੇਕਿਨ ਫਿਰ ਮੈਨੂੰ ਉਸ ਤਰ੍ਹਾਂ ਦਾ ਹਿੰਮਤ ਦੇਣ ਵਾਲਾ ਨਹੀਂ ਮਿਲਿਆ ਦਰਅਸਲ ਉਸ ਤੋਂ ਬਾਅਦ। ਅੱਛਾ ਮੈਂ ਕੋਸ਼ਿਸ਼, ਕਿਉਂਕਿ ਇਹ ਬੇਸਿਕਲੀ ਅਤਾ ਹੁੰਦੀ ਹੈ, ਇਹ ਗਲਤ ਗੱਲ ਹੈ ਕਿ ਬੰਦਾ ਲਫ਼ਜ਼ ਬਣਾ ਕੇ ਤੇ ਆਪਣੀ ਨਜ਼ਮ ਜਾਂ ਉਹਨੂੰ ਗਜ਼ਲ ਨੂੰ ਜਾਂ ਨਾਤ ਨੂੰ ਪੂਰਾ ਕਰ ਲਵੇ, ਨਹੀਂ, ਇਹ ਤੇ ਅੱਲਾਹ ਵੱਲੋਂ ਅਤਾ ਹੁੰਦੀ ਹੈ। ਜਦੋਂ ਤੁਹਾਨੂੰ ਆਮਦ ਸ਼ੁਰੂ ਹੋ ਜਾਵੇ ਅਲਫਾਜ਼ ਦੀ ਤੇ ਤੁਸੀਂ ਲਿਖਣਾ ਸ਼ੁਰੂ ਕਰ ਲਓ, ਤੇ ਉਹ ਫਿਰ ਮੈਂ ਅੱਗੇ ਕੰਟੀਨਿਊ ਅਜੇ ਇਤਨਾ ਜ਼ਿਆਦਾ ਨਹੀਂ, ਲੇਕਿਨ ਮੈਂ ਕੁਛ ਕੋਈ ਸ਼ੇਰ ਯਾਦ ਨੇ? ਇੱਕ ਸ਼ੇਰ ਜਿਹਦਾ ਪਹਿਲਾ ਮਿਸਰਾ ਮੈਂ ਤੁਹਾਨੂੰ ਜੀ मेरे ज़हन ਚ आंदा है कि आप आए तो आई जहाँ में बहार, आप आए तो आई जहाँ में बहार, दो आलम के आका मैं तेरे निसार। हाँ वाह वाह, दो आलम के आका मैं तेरे निसार। किसी से क्यों मांगूं कहीं और क्यों जाऊं, किसी से क्यों मांगूं कहीं और क्यों जाऊं कि तुमने लगाना है कश्ती को पार। आप आए तो आई जहाँ में बहार, दो आलम के आका मैं तुझ पे निसार। ਬਹੁਤ ਖੂਬਸੂਰਤ। ਇਹ ਮੇਰੀ ਪਹਿਲੀ ਨਾਤ ਸੀ ਤੇ ਜਿਨ੍ਹਾਂ 'ਚ ਬਾਬਾ ਜੀ ਨੇ ਮੈਨੂੰ ਬੜਾ ਐਪਰੀਸ਼ੀਏਟ ਕੀਤਾ, ਬੜਾ ਹੌਸਲਾ ਦਿੱਤਾ ਕਿ ਤੁਸੀਂ ਇੱਕ ਨਜ਼ਮ ਦਾ ਜ਼ਿਕਰ ਕੀਤਾ। ਹਾਂਜੀ, ਨਜ਼ਮ ਬੇਸਿਕਲੀ ਨਾ ਉਹ ਥੋੜੀ ਜਿੰਨੀ ਆਜ਼ਾਦ ਨਜ਼ਮ ਸੀ, ਉਹ ਨਸਰੀ ਹਾਂਜੀ ਸੀ, ਤੇ ਉਹ ਮੈਨੂੰ ਇਸ ਟਾਈਮ ਮੇਰੇ ਜ਼ਿਹਨ 'ਚ ਨਹੀਂ। ਅੱਛਾ, ਬਜ਼ੁਰਗ ਆਪਣੇ ਦੌਰ 'ਚ ਨਾ ਆਜ਼ਾਦ ਨਜ਼ਮ ਦੇ ਬਾਰੇ ਤਫਜ਼ਾਤ ਰੱਖਦੇ ਹੁੰਦੇ ਸੀ, ਕਿਉਂਕਿ ਅਸੀਂ ਉਹਨਾਂ ਦੀਆਂ ਗੱਲਾਂ ਸੁਣਦੇ ਸੀ ਵੀ ਨਜ਼ਮ ਕੀ ਹੋਈ, ਉਹ ਫਿਰ ਆਜ਼ਾਦ ਵੀ ਹੈ ਤੇ ਨਜ਼ਮ ਵੀ ਇਸੇ ਤਰ੍ਹਾਂ। ਲੇਕਿਨ ਉਹ ਆਜ਼ਾਦ ਵੀ ਸੀ, ਲੇਕਿਨ ਉਹ ਆਜ਼ਾਦ ਨਹੀਂ ਵੀ ਸੀ, ਦਰਅਸਲ ਉਹ ਇਹ ਰੌਲਾ ਸੀ। ਅੱਛਾ ਜੀ ਹਫਸਾ, ਮੈਂ ਗੱਲ ਕਰ ਰਿਹਾ ਸੀ ਕਿ ਤੁਸੀਂ ਸ਼ੇਰ ਵੀ ਕਹਿੰਦੇ ਹੋ, ਤੁਸੀਂ ਨਾਤ ਦੇ ਆਪਣੇ ਕੁਝ ਸ਼ੇਰ ਸੁਣਾਏ ਵੀ, ਤੇ ਫਿਰ ਇਹਦੇ 'ਚ ਤੁਸੀਂ ਮਜ਼ੀਦ ਅੱਗੇ ਨਹੀਂ ਵਧੇ? ਇਨਸ਼ਾਅੱਲਾ ਜੀ, ਮੈਂ ਤੁਹਾਨੂੰ ਅੱਗੇ ਦੱਸਿਆ ਕਿ ਅੱਲਾਹ ਪਾਕ ਜੜ੍ਹਾਂਵਾਲਾ ਵਿੱਚ ਤਾਂ ਮਾਹੌਲ ਹੈ ਆ, ਹਾਂਜੀ, ਜੜ੍ਹਾਂਵਾਲੇ ਦੋਸਤ ਐਸੇ ਨੇ, ਰਿਆਜ਼ ਅਹਿਮਦ ਖਿਲਜੀ ਆ, ਵਕਾਰ ਸ਼ਾਹ ਸਾਹਿਬ ਨੇ, ਰਫਾਕ ਸਾਹਿਬ ਤੋਂ ਬਾਅਦ ਕੋਈ ਹੋਰ ਅਸਦ ਬਹੁਤ ਅੱਛਾ ਸ਼ਾਇਰ ਹੈ ਉਰਦੂ ਦਾ, ਅਮਾਨਤ ਜ਼ੁਬੈਰੀ ਪੰਜਾਬੀ ਵਿੱਚ ਬਹੁਤ ਅੱਛਾ ਕਹਿ ਰਹੇ ਨੇ, ਇਸ ਤਰ੍ਹਾਂ ਕਈ ਨਾਮ ਹੋਰ ਹੈ ਨੇ ਜੜ੍ਹਾਂਵਾਲਾ ਵਿੱਚ ਹਲੇ। ਕਮ ਅਜ਼ ਕਮ ਮੈਂ ਸਮਝਦਾ ਕਿ ਬਜ਼ੁਰਗਾਂ ਤੋਂ ਬਾਅਦ ਉਹ ਮਾਹੌਲ ਤਾਂ ਨਹੀਂ ਨਜ਼ਰ ਆਇਆ। ਬਿਲਕੁਲ, ਲੇਕਿਨ ਕੁਛ ਨਾ ਕੁਛ ਰਿਆਜ਼ ਖਿਲਜੀ ਜਿਹੜੀ ਕੋਸ਼ਿਸ਼ ਕਰ ਰਿਹਾ ਨਾ ਜੜ੍ਹਾਂਵਾਲਾ ਅਦਬੀ ਫੋਰਮ ਬਣਾ ਕੇ, ਤੇ ਉਹ ਸ਼ਾਇਰਾਂ ਅਦੀਬਾਂ ਨੂੰ ਇਕੱਠਾ ਕਰਕੇ ਇੱਕ ਆਪਣੀ ਕੋਸ਼ਿਸ਼ ਕਰ ਰਿਹਾ, ਤੇ ਕਿਤੇ ਕਿਤੇ ਉਹਨਾਂ ਦੇ ਨਾਲ ਕੋਈ ਜੋੜ ਮੇਲ ਕਰੋ ਤੇ ਆਪਸ ਵਿੱਚ ਇੱਕ ਦੂਸਰੇ ਨੂੰ ਸੁਣਾ ਲਿਆ ਕਰੋ, ਇੱਕ ਹੌਸਲਾ बढ़ਦਾ ਰਹੇਗਾ ਤੁਹਾਡੇ 'ਚ। ਸ਼ਾਇਰੀ ਦੇ ਵੀ ਅੱਛੇ ਜਰਾਸੀਮ ਨੇ। ਬਿਲਕੁਲ ਇਨਸ਼ਾਅੱਲਾ ਜੀ, ਇਹ ਬੈਠਕ ਸ਼ੁਰੂ ਕਰਦੇ ਹਾਂ ਵਾਲੀ। ਤੇ ਕੋਈ ਨਾਤ ਦੇ ਸ਼ੇਰ, ਬਜ਼ੁਰਗਾਂ ਦੀ ਕੋਈ ਨਾਤ, ਮੇਰੀ ਖਾਹਿਸ਼ ਆ ਕਿ ਉਸਤਾਦ ਮੁਹਤਰਮ ਮਨਜ਼ੂਰ ਅਬਾਸ ਅਜ਼ਹਰ ਦੀ ਕੋਈ ਨਾਤ ਮੈਂ ਬਲਕਿ ਤੁਹਾਨੂੰ ਇਹਨਾਂ ਦੀ ਨਾਤ ਜਿਹੜੀ ਇਹ ਤੁਸੀਂ ਅਸ਼ਾਰ ਪੜ੍ਹੇ, ਜ਼ਿਕਰ ਖੈਲੁਲ ਵਰਾ, ਰੋਸ਼ਨੀ, ਇਹਦੇ ਅਸ਼ਾਰ ਹੀ 3-4 ਮੈਂ ਇਨਸ਼ਾਅੱਲਾ ਤੁਹਾਨੂੰ ਸੁਣਾ ਰਿਹਾ। ਜ਼ਿਕਰ ਖੈਰੁਲ ਵਰਾ ਰੋਸ਼ਨੀ ਮਾਸ਼ਾਅੱਲਾ, ਜ਼ਿਕਰ ਖੈਰੁਲ ਵਰਾ ਰੋਸ਼ਨੀ ਜ਼ਿਕਰ ਖੈਰੁਲ ਵਰਾ ਰੋਸ਼ਨੀ ਜ਼ਿਕਰ ਖੈਰੁਲ ਵਰਾ ਰੋਸ਼ਨੀ उनकी हर एक अदा रोशनी उनकी हर एक अदा रोशनी और रात में राज की बोले जिब्रील भी, रात में राज की बोले जिब्रील भी, सिदरतुल मुंतहा रोशनी सिदरतुल मुंतहा रोशनी
और गुंबदे सब्ज के हर तरफ देखना, गुंबदे सब्ज के हर तरफ देखना, गुंबदे सब्ज के हर तरफ देखना, कैसी है दिलरुबा रोशनी, रोशनी कैसी है दिलरुबा रोशनी, रोशनी। सुभान अल्लाह। और उनसे अज़हर कहो वो तुझे बख्श दें, उनसे अज़हर कहो वो तुझे बख्श दें, उनसे अज़हर कहो वो तुझे बख्श दें, रहमतों की रिदा रोशनी, रोशनी ज़िक्र खैरुल वरा रोशनी, रोशनी। माशाल्लाह माशाल्लाह सुभान अल्लाह। आप साहब बहुत ही मज़ा आ रहा है ਤੁਹਾਨੂੰ ਸੁਣ ਕੇ ਔਰ ਇੰਨਾ ਪੱਕਾ ਪੀਡਾ ਕਲਾਮ। ਤੇ ਆਪ ਸਾਹਿਬ ਅੱਜ ਕੱਲ੍ਹ ਇੱਕ ਰੁਝਾਨ ਸਾਡੇ ਅੱਜ ਕੱਲ੍ਹ ਦੇ ਜਿਹੜੇ ਸਨਾਖਾਨ ਨੇ ਮਾਰੂਫ ਜਿਹੜੇ ਗੀਤ ਆਉਂਦੇ ਉਹਨਾਂ ਦੇ ਉੱਪਰ ਹੀ ਉਹਨਾਂ ਨੂੰ ਪਤਾ ਨਹੀਂ ਉਹ ਕਿੱਥੋਂ ਕਲਾਮ ਮਿਲ ਜਾਂਦਾ ਤੇ ਉਹੀ ਢੋਲਕੀਆਂ ਉਹੀ ਬਾਜੇ ਤੇ ਉਹੀ ਸੁਰਾਂ ਯਾਨੀ ਜਿਹੜੇ ਚੱਲ ਰਹੇ ਹੁੰਦੇ ਉਹਦੇ ਉੱਪਰ ਹੀ ਉਹ ਨਾਤ ਪੜ੍ਹ ਰਹੇ ਹੁੰਦੇ ਆ ਨਾਤ ਕਹਿ ਰਹੇ ਹੁੰਦੇ ਆ ਤੇ ਇਹ ਕੋਈ ਇਹਦੇ ਬਾਰੇ ਤੁਸੀਂ उर्दू की एक लाइन है जी कि अदब पहला करीना है मुहब्बत के करीनों में। वाह 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 अदब पहला करीना है। सरकार दी सनाखानी जड़ी है ना जी वो सारे दा सारा अदब है, सारे दा सारा अदब है। और ये जड़ी गाने दी तरस ते या किसी गज़ल दी तरस ते या ਇਹ ਜਿਹੜਾ ਸਿਸਟਮ ਚੱਲਿਆ ਨਾਤ ਦਾ ਅੱਜ ਕੱਲ ਜਿਹੜਾ ਨਿਜ਼ਾਮ ਹੈ ਸ਼ੋਰ ਵਗੈਰਾ ਇਹ ਸਹੀ ਸ਼ਕਲ ਨਹੀਂ ਹੈ ਦੀ, ਇਹ ਸਹੀ ਸ਼ਕਲ ਦਰਸਤ ਜਿਹੜੀ ਅਸਲ ਸ਼ਕਲ ਹੈ ਨਾ ਉਹ ਵਾਲੀ ਸ਼ਕਲ ਹੈ ਜਿਹੜੀ ਹਸਨ ਬਿਨ ਸਾਬਤ ਰਜ਼ੀ ਅੱਲਾਹ ਤਾਲਾ ਅਨਹੂ ਨੇ ਆਪ ਸਰਕਾਰ ਨੂੰ ਸੁਣਾਈ ਸੀ। ਵਾ ਹਸਨੁ ਮਿਨ ਕਲਮ ਤਰਕਤੁ ਆਈਨੀ ਵਾ ਅਜਮਲੁ ਮਿਨ ਕਲਮ ਤਲਿਦਿਨ ਨਿਸਾਉ ਖੁਲਿਕਤ ਮੁਬਰਰਮ ਮਿਨ ਕੁੱਲੀ ਆਇਬਿਨ ਕਅਨਕ ਕਦ ਖੁਲਿਕਤ ਕਮਾ ਤਸ਼ਾਉ। ਵਾਹ ਜੀ ਅਦਬ ਪਹਿਲੇ ਹੈ। ਔਰ ਇਹਨਾਂ ਨੂੰ ਮੈਂ ਇਹ ਸਮਝਦਾ ਵਾਂ ਕਿ ਇਹ ਜਿਤਨੇ ਵੀ ਸਨਾਖਾਂ ਗਾਣੇ ਦੀ ਤਰਜ਼ਾਂ ਤੇ ਪੜ੍ਹਦੇ ਨੇ ਇਹਨਾਂ ਨੂੰ ਜਾ ਕੇ ਉੱਤੇ ਜਵਾਬ ਦੇਣਾ ਪੈਣਾ, ਕਿਉਂਕਿ ਉਹ ਬੰਦਾ ਪੜ੍ਹ ਤੇ ਕਲਾਮ ਰਿਹਾ ਹੁੰਦਾ ਲੇਕਿਨ ਤਰਜ਼ ਉਹ ਗਾਣੇ ਦੀ ਦਿਮਾਗ 'ਚ ਚੱਲ ਰਹੀ ਹੁੰਦੀ ਸੁਣਨ ਵਾਲੇ ਦੇ। ਦੂਰੋਂ ਜਦੋਂ ਕੋਈ ਉਹ ਸੁਣ ਰਿਹਾ ਹੁੰਦਾ ਹੈ ਤੇ ਉਹ ਮਿਊਜ਼ਿਕ ਜਾਂ ਉਹ ਪਿੱਛੇ ਵੀ ਬਾਜ਼ ਔਕਾਤ ਇਹਨਾਂ ਨੇ ਮਿਊਜ਼ਿਕ ਵੀ ਆਪਣੇ ਮੂੰਹ ਨਾਲ ਹੀ ਬਣਾ ਲੈਂਦੇ ਨੇ। ਗੱਲ ਤਾਂ ਉਹੀ ਆ ਨਾ ਜ਼ਿਕਰ ਜਿਹੜਾ ਅੱਗੇ ਉਹ ਸ਼ੋ ਉਹ ਕਰ ਇਹ ਚੀਜ਼ ਨੂੰ ਅਲੱਗਾ ਰੱਖਣ, ਅਗਰ ਉਹ ਗੀਤ ਆ ਤਾਂ ਅਲੱਗਾ ਗੀਤ ਨੂੰ ਕਰਨ। ਦੇਖੋ ਜੀ ਮੈਂ ਤੇ ਆਪਣੀ ਜਿਹੜੀ ਮੇਰੀ ਉਮਰ ਹੈ ਉਹਦੇ ਵਿੱਚ ਇਹ ਦੇਖਿਆ ਕਿ ਜਿਹੜੀਆਂ ਆਵਾਜ਼ਾਂ ਅਦਬ ਦੇ ਨਾਲ ਉੱਤੇ ਟੁਰੀਆਂ ਨੇ ਉਹ ਅੱਜ ਵੀ ਸਲਾਮਤ ਨੇ। ਬਿਲਕੁਲ ਉਹਨਾਂ ਨੂੰ ਲੋਕ ਅੱਜ ਵੀ ਸੁਣ ਰਹੇ ਨੇ। ਤੇ ਜਿਹੜੀਆਂ ਆਵਾਜ਼ਾਂ ਇਦਾਂ ਉਤੋਂ ਚੜੀਆਂ ਨੇ ਜ਼ਫਰ ਹੋਰਾਂ ਨੂੰ ਸੁਣਦੇ ਆ, ਮੁਜ਼ੱਫਰ ਵਾਰਸੀ ਹੋਰਾਂ ਨੂੰ ਸੁਣਦੇ ਆ, ਇਸ ਤਰ੍ਹਾਂ ਦੇ ਕਾਰੀ ਜ਼ੁਬੈਦੇ ਰਸੂਲ ਹਾਂ ਬੜੇ ਪਿਆਰੇ ਨਾਮ ਆਜ਼ਮ ਚਿਸ਼ਤੀ ਇਹਨਾਂ ਲੋਕਾਂ ਨੂੰ ਅੱਜ ਵੀ ਉਹ ਨਾਮ ਚੱਲ ਰਹੇ ਨੇ ਉਹਨਾਂ ਦੇ ਆਵਾਜ਼ਾਂ ਦੇ ਵਿੱਚ ਉਹ ਸਰੂਰ ਹੈ। ਬਿਲਕੁਲ ਬਿਲਕੁਲ ਤੇ ਬੰਦਾ ਆਜ਼ਮ ਚਿਸ਼ਤੀ ਬੜੇ ਅੱਛੇ ਸ਼ਾਇਰ ਸਨ, ਉਰਦੂ ਔਰ ਪੰਜਾਬੀ ਬੜਾ ਸੋਹਣਾ ਲਿਖਦੇ ਸਨ। ਹਾਫਿਜ਼ ਨਾਜ਼ਰੀਨ ਹਾਫਿਜ਼ ਮੁਹੰਮਦ ਯੂਸਫ ਅਜ਼ਹਰ ਇਹਨਾਂ ਦਾ ਤਾਲੁਕ ਜੜ੍ਹਾਂਵਾਲਾ ਜ਼ਿਲ੍ਹਾ ਫੈਸਲਾਬਾਦ ਜਿਹਨੂੰ ਕਦੇ ਲਾਇਲਪੁਰ ਵੀ ਆਖਿਆ ਜਾਂਦਾ ਸੀ ਪਾਕਿਸਤਾਨ ਦੇ ਇੱਕ ਮਾਰੂਫ ਸਨਾਖਾਨ ਨੇ। ਤੇ ਮੈਂ ਜਦੋਂ ਇਹ ਪ੍ਰੋਗਰਾਮ ਅਦਬੀ ਰੰਗ ਸ਼ੁਰੂ ਕਰਨ ਲੱਗਾ ਸੀ ਤੇ ਮੇਰੀ ਖਾਹਿਸ਼ ਸੀ ਕਿ ਮੇਰਾ ਪਹਿਲਾ ਜਿਹੜਾ ਪ੍ਰੋਗਰਾਮ ਹੋਵੇ ਉਹਦੇ 'ਚ ਜਿਹੜੇ ਪ੍ਰਾਹੁਣੇ ਹੋਣ ਉਹ ਹਾਫਿਜ਼ ਯੂਸਫ ਅਜ਼ਹਰ ਸਾਹਿਬ ਹੋਣ। ਮੇਰੀ ਖਾਹਿਸ਼ ਇਹ ਪੂਰੀ ਤਾਂ ਹੋ ਗਈ ਹੈ ਲੇਕਿਨ ਉਹ ਪਹਿਲੇ ਪ੍ਰੋਗਰਾਮ ਦੀ ਨਹੀਂ ਹੋਈ, ਕੋਈ 10ਵੇਂ 12ਵੇਂ ਪ੍ਰੋਗਰਾਮ ਦੀ ਹੋਈ ਹੈ। ਮੈਂ ਚਾਹ ਰਿਹਾ ਸੀ ਮੈਂ ਤੁਹਾਡੇ ਤੋਂ ਸਟਾਰਟ ਲਵਾਂ ਤੇ ਹੁਣ ਮੈਂ ਨਾਜ਼ਰੀਨ ਦੇ ਸਾਹਮਣੇ ਮੈਂ ਇਹ ਮਾਣ ਦੇ ਨਾਲ ਐਲਾਨ ਕਰਨਾ ਚਾਹੁੰਦਾ ਕਿ ਮੈਂ ਕਿਸੇ ਵੇਲੇ ਨਾ ਹੁਣ ਹਾਫਿਜ਼ ਯੂਸਫ ਸਾਹਿਬ ਤੋਂ ਫਿਰ ਟਾਈਮ ਲੈਣਾ ਤੇ ਉਸ ਦਿਨ ਬਾਬੇ ਗੁਰੂ ਨਾਨਕ ਦਾ ਕਲਾਮ ਇਨਸ਼ਾਅੱਲਾ ਤੇ ਬਾਬਾ ਫਰੀਦ ਦਾ ਕਲਾਮ ਇਨਸ਼ਾਅੱਲਾ ਇਹਨਾਂ ਦੇ ਉੱਪਰ ਸਾਡਾ ਫੋਕਸ ਹੋਏਗਾ ਇਨਸ਼ਾਅੱਲਾ। ਤੇ ਮੈਂ ਚੁੱਕੇ ਤੁਹਾਨੂੰ ਬਰ ਵਕਤ ਇਤਲਾ ਨਹੀਂ ਦੇ ਸਕਿਆ ਤੇ ਉਹ ਚੁੱਕੇ ਬਾਬਾ ਜੀ ਦਾ ਕਲਾਮ ਔਰ ਬਾਬਾ ਗੁਰੂ ਨਾਨਕ ਜੀ ਦਾ ਕਲਾਮ ਔਰ ਬਾਬਾ ਫਰੀਦ ਦਾ ਕਲਾਮ ਇੰਨਾ ਆਸਾਨ ਨਹੀਂ ਹੁੰਦਾ ਬੇਸ਼ੱਕ। ਇਹਨੂੰ ਯਾਨੀ ਕਹਿਣਾ
ਪਰਫਾਰਮ ਕਰਨਾ ਔਖਾ ਹੈ, ਥੋੜੀ ਜੀ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਤੇ ਅੱਜ ਅਸੀਂ ਮੈਂ ਇਹ ਨਾਜ਼ਰੀਨ ਨੂੰ ਮੈਂ ਦੱਸ ਰਿਹਾ ਕਿ ਆਇੰਦਾ ਇਨਸ਼ਾਅੱਲਾ ਹਾਫਿਜ਼ ਸਾਹਿਬ ਆਉਣਗੇ ਤੇ ਇਹ ਕਲਾਮ ਇਨਸ਼ਾਅੱਲਾ ਤੁਹਾਡੇ ਨਾਲ ਗਾਹੇ ਬਗਾਹੇ ਮੁਲਾਕਾਤ ਵੀ ਰਹੇਗੀ ਇਨਸ਼ਾਅੱਲਾ। ਨਾਜ਼ਰੀਨ ਅੱਜ ਸਾਡੇ ਪ੍ਰਾਹੁਣੇ ਸੀ ਪ੍ਰੋਗਰਾਮ ਅਦਬੀ ਰੰਗ ਵਿੱਚ ਹਾਫਿਜ਼ ਮੁਹੰਮਦ ਯੂਸਫ ਅਜ਼ਹਰ ਸਾਹਿਬ, ਜੜ੍ਹਾਂਵਾਲਾ ਦੇ ਨਾਲ ਇਹਨਾਂ ਦਾ ਤਾਲੁਕ। ਭਗਤ ਸਿੰਘ ਮਸ਼ਹੂਰ ਅਨਖੀ ਪੁੱਤਰ ਪੰਜਾਬ ਦੇ, ਉਹਨਾਂ ਦੀ ਇਹ ਤਹਿਸੀਲ ਆ ਤੇ ਇਹ ਤਹਿਸੀਲ ਬੜੀ ਜ਼ਰਖੇਜ਼ ਹੈ ਤੇ ਇਹਦੇ ਵਿੱਚੋਂ ਕੋਈ ਫਨਕਾਰ ਨਿਕਲਦਾ ਤੇ ਉਹ ਵੀ ਬਾਕਮਾਲ, ਕੋਈ ਸ਼ਾਇਰ ਨਿਕਲਦਾ ਤੇ ਉਹ ਵੀ ਬਾਕਮਾਲ, ਤੇ ਕੋਈ ਹੀਰੋ ਆਜ਼ਾਦੀ ਦਾ ਨਿਕਲਦਾ ਤੇ ਉਹ ਵੀ ਬਾਕਮਾਲ। ਬੜੇ ਬੜੇ ਨਾਮ ਹੋਏ ਨੇ ਤੇ ਸਾਡੀ ਖੁਸ਼ਕਿਸਮਤੀ ਕਿ ਅੱਜ ਸਾਡੇ ਇਸ ਪ੍ਰੋਗਰਾਮ ਦੇ ਪ੍ਰਾਹੁਣੇ ਸੀ। ਹਾਫਿਜ਼ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਇਨਸ਼ਾਅੱਲਾ ਫਿਰ ਕਿਤੇ ਤੁਹਾਨੂੰ ਫਿਰ ਦਾਵਤ ਦੇਣੀ ਜਿਹਦੇ ਬਾਬੇ ਫਰੀਦ ਦਾ ਕਲਾਮ, ਖੁਸੂਸਨ ਬਾਬੇ ਗੁਰੂ ਨਾਨਕ ਦਾ ਕਲਾਮ, ਜ਼ਰੂਰ। ਬਲਕਿ ਮੈਂ ਹੁਣੀ ਤੋਂ ਇਹਨਾਂ ਤੇ ਮਿਹਨਤ ਕਰਨਾ ਸ਼ੁਰੂ ਕਰ ਇਹਨਾਂ ਦੇ ਤੁਸੀਂ ਮਿਹਨਤ ਸ਼ੁਰੂ ਕਰ ਦਿਓ। ਹੁਣ ਨਾਜ਼ਰੀਨ ਸੁਣ ਰਹੇ ਇਨਸ਼ਾਅੱਲਾ ਤੇ ਇਨਸ਼ਾਅੱਲਾ ਜੀ ਅਸੀਂ ਬਹੁਤ ਜਲਦ ਫਿਰ ਹਾਜ਼ਰ ਹੋਵਾਂਗੇ। ਤੇ ਮੈਨੂੰ ਜੀ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿਓ। ਰੱਬ ਰੱਖਾ।